बीती कल गुरुद्वारा सिख सेंटर ऑफ वर्जीनिया मनेसस विखे बंदी ਸਿੰਘਾਂ ਦੀ रिहाई ਲਈ बापू सूरत सिंह खालसा ਦੇ संघर्ष ਦੇ हक ਵਿੱਚ एक समागम करवाया गया जिथे गैर कानूनी तरीके नाल जेलों ਵਿੱਚ बंद ਕੀਤੇ गए ਸਿੰਘਾਂ ਦੀ रिहाई ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਅਤੇ ਹੋਰ ਪੰਥਕ ਮੁੱਦਿਆਂ ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਬਾਰੇ ਸਾਨੂੰ ਵਧੇਰੇ ਜਾਣਕਾਰੀ ਦੇਣ ਲਈ ਸਿੱਖ ਸੈਂਟਰ ਆਫ ਵਰਜੀਨੀਆ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। आओ उन्हां नाल गलबात करदे हां। हाँ जी रणजीत सिंह जी सत श्री अकाल। सत श्री अकाल जी, की हाल चाल? तुहाडा टीवी 84 ते जी असीं स्वागत करदे हां। हाँ जी, थैंक यू जी। सर सब तो पहलां तां सानूं कल दे समागम बारे दस्सो ते इस संघर्ष बारे संगत दे विच की रिस्पॉन्स सीगा? हाँ जी, असीं संडे नूं गुरुद्वारा साहिब समागम कीता है बापू सूरत सिंह जी दे सपोर्ट दे विच जी ते जिहड़ी साडी लोकल संगत आ उन्हां ने भी काफी सपोर्ट दित्ती है बापू सूरत सिंह हुणां नूं। हाँ जी ते मेन सारियां दी अरदास इह होई सी कि भी उन्हां दा जिहड़ा संघर्ष आ भी परमात्मा उहनूं पूरा करे जी ਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜੀ। ਇਹਦੇ ਨਾਲ ਤੁਸੀਂ ਇਹਨੂੰ ਕਿਤੇ ਅੱਗੇ ਗ੍ਰਾਸਰੂਟ ਲੈਵਲ ਤੇ ਵੀ ਅੱਗੇ ਕਿਤੇ ਲੈ ਕੇ ਜਾ ਰਹੇ ਹੋ, ਜਿਵੇਂ ਯੂਐਸ ਕਾਂਗਰਸ ਦੇ ਵਿੱਚ ਕੋਈ ਲੌਬੀ ਕਰਨ ਦੀ ਗੱਲ ਹੋਵੇ ਜਾਂ ਕੋਈ ਹੋਰ ਇਹਨੂੰ ਅੱਗੇ ਤਾਂ ਕਿ ਉੱਥੇ ਦੀ ਭਾਰਤ ਦੀ ਸਰਕਾਰ ਦੇ ਉੱਪਰ ਕੋਈ ਪ੍ਰਭਾਵ ਪਾਇਆ ਜਾ ਸਕੇ ਇਸ ਨੂੰ ਅੱਗੇ ਅਮਲੀ ਜਾਮਾ ਪਹਿਨਾਉਣ ਲਈ? ਇਹਦੇ ਚ ਇਹ ਆ ਕਿ ਜਿਸ ਤਰ੍ਹਾਂ ਜਿਹੜੀਆਂ ਸਾਡੀਆਂ ਇੱਥੇ ਯੂਐਸਏ ਚ ਹੋਰ ਲੋਕਲ ਆਰਗੇਨਾਈਜੇਸ਼ਨ ਹੈਗੀਆਂ ਵਾ ਅਸੀਂ ਉਹਨਾਂ ਦੇ ਨਾਲ ਆਲਵੇਜ਼ ਰੈਡੀ ਟੂ ਵਰਕ ਵਿਦ them ਕਿਉਂਕਿ ਜਸਟ ਐਜ਼ ਅ ਲੋਕਲ ਗੁਰਦੁਆਰਾ ਵੀ ਕੈਨ ਨਾਟ ਗੋ ਟੂ ਫਾਰ ਪਰ ਜਿੰਨੀਆਂ ਵੀ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਇਸ ਮੁੱਦੇ ਤੇ ਕੰਮ ਕਰ ਰਹੀਆਂ ਉਹਨਾਂ ਦੇ ਨਾਲ ਸਾਡੀ ਸਪੋਰਟ ਹੈਗੀ ਆ। ਹਾਂਜੀ ਬਾਕੀ ਇੰਡੀਆ ਦਾ ਤੇ ਪਤਾ ਹੀ ਹੈ ਕਿ ਵੀ ਉਹਨਾਂ ਨੂੰ ਜੋ ਮਰਜ਼ੀ ਤੁਸੀਂ ਲਿਖੋ ਜਾਂ ਕਾਲ ਕਰੋ ਉਹਨਾਂ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ। ਤੇ ਬਾਕੀ ਸਾਡਾ ਤਾਂ ਮਕਸਦ ਹੈਗਾ ਕਿ ਸੱਚ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਨ ਦਾ ਤੇ ਸੱਚ ਲਈ ਜੂਝਣ ਦਾ। ਅੱਗੇ ਗੌਰਮੈਂਟਾਂ ਨੇ ਤੇ ਆਪਣਾ ਜੋ ਅਤਿਆਚਾਰ ਕਰ ਰਹੀਆਂ ਉਹਨਾਂ ਤੇ ਕਰੀ ਜਾਣਾ ਹੈਗਾ ਜੀ। ਤੇ ਬਾਕੀ ਸਾਰੇ ਜਿਹੜੇ ਗੁਰੂ ਘਰ ਆ ਜਾਂ ਜਿਹੜੀਆਂ ਆਰਗੇਨਾਈਜੇਸ਼ਨ ਇਸ ਬਾਰੇ ਕੰਮ ਕਰ ਰਹੀਆਂ ਉਹਨਾਂ ਦੇ ਨਾਲ ਸਾਡੀ ਵੀ ਸਪੋਰਟ ਹੈਗੀ ਆ। ਜੀ ਰਣਜੀਤ ਸਿੰਘ ਜੀ, ਇਹਦੇ ਨਾਲ ਜਿੱਥੇ ਅੱਜ ਦੇ ਨੌਜਵਾਨ ਪੀੜ੍ਹੀ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਨਾਲ ਜੋੜਨ ਲਈ ਤੁਸੀਂ ਕੋਈ ਉਪਰਾਲਾ ਕਰ ਰਹੇ ਹੋ ਤਾਂ ਕਿ ਉਹ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾ ਸਕਣ? ਹਾਂਜੀ, ਅਸੀਂ ਆਪਣੇ ਲੋਕਲ ਲੈਵਲ ਤੇ ਅਸੀਂ ਕਰ ਰਹੇ ਹਾਂ ਕਿ ਜਿਹੜੀ ਯੰਗਰ ਜਨਰੇਸ਼ਨ ਆ ਉਹ ਇਨਵੋਲਵ ਹੋਵੇ ਇਹੋ ਜਿਹੇ ਇਸ਼ੂ ਚ, ਗੁਰਦੁਆਰੇ ਦੇ ਵਿੱਚ ਵੀ ਹੋਣ ਮੋਰ ਇਨਵੋਲਵ ਤੇ ਬਾਕੀ ਇਸ ਤਰ੍ਹਾਂ ਜਿਹੜੇ ਇਸ਼ੂ ਹੁੰਦੇ ਉਹਨਾਂ ਚ ਵੀ ਇਨਵੋਲਵ ਹੋਵੇ। ਤੇ ਇਟਸ ਆਲਵੇਜ਼ ਆਈ ਥਿੰਕ ਕਿ ਜਿਹੜੀ ਇੱਥੋਂ ਦੇ ਬੋਰਨ ਯੰਗਰ ਜਨਰੇਸ਼ਨ ਹੈਗੀ ਆ ਦੇ ਹੈਵ ਮੋਰ ਵੇਜ਼ ਆਫ ਜਾਂ ਮੋਰ ਪ੍ਰੋਫੈਸ਼ਨਲ ਵੇ ਦੇ ਕੈਨ ਲੀਡ the community, so we are open for younger generation to come forward and we can provide a platform but let them work more professional way toward these kind issues, not just this one। ਇਹੋ ਜਿਹੇ ਹੋਰ ਵੀ ਜਿੰਨੇ ਵੀ ਇਸ਼ੂ ਹੈਗੇ ਉਹਨਾਂ ਦੇ ਬਾਰੇ ਕੰਮ ਕਰ ਸਕਣ। ਜੀ ਰਣਜੀਤ ਸਿੰਘ ਜੀ, ਤੁਸੀਂ ਤੁਹਾਡਾ ਸਮਾਂ ਦੇਣ ਲਈ, ਆਪਣੇ ਵਿਚਾਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਫਿਰ ਵੀ ਅਸੀਂ ਇਹਨਾਂ ਹੋਰ ਮੁੱਦਿਆਂ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜੀ, ਐਂਡ ਥੈਂਕ ਯੂ ਤੁਹਾਡਾ ਟੀਵੀ ਦੇ 84 ਦਾ ਬਹੁਤ-ਬਹੁਤ ਥੈਂਕ ਯੂ ਕਾਲ ਕਰਨ ਦਾ। ਥੈਂਕ ਯੂ ਸਰ।